भगवंत मान साहब ने वो कहते हैं कि मैनू बस 13 हथ दे दिओ फिर देखियो मैं किस तरीके दे नाल पंजाब दी नुहार बदलदा। पर बहुत सारे लोग तो टिप्पणी ये भी करते हैं कि तुहानू पहला 92 हथ दिते सी वो कित्थे गए। भगवंत मान जी तो जिद्दां ना पहला स्टिक्कां करदे हुंदे सीगे, नाटक करदे हुंदे सी, वो हुण भी सियासत विच भी नाटक करदे आ। हुण भी लोकां नू मूर्ख बनाई जांदे आ। 2-2 घंटे आप स्पीच करदे आ, किसी नू मौका नहीं दिंदे। इन्हां दे पहला 92 MLA बने, ਹੁਣ ਇਹ ਕਹਿ ਰਿਹਾ ਜੀ ਸਾਨੂੰ 13 MP ਬਣਾ ਦਿਓ ਤਾਂ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ। ਯਾਰ ਪਹਿਲਾਂ ਤਾਂ ਤੁਹਾਡੇ ਕੋਲ ਕੁਝ ਹੋਇਆ ਨਹੀਂ। ਦੇਖੋ ਜੀ, ਜੇ 92 ਸੀਟਾਂ ਲੈ ਕੇ ਵੀ ਪੰਜਾਬ ਦੇ ਲੋਕਾਂ ਲਈ ਉਹ ਗੱਲ ਨਹੀਂ ਕਰ ਸਕਿਆ ਭਗਵੰਤ ਮਾਨ ਦੀ ਸਰਕਾਰ, ਤੇ ਹੁਣ 13 ਸੀਟਾਂ ਨਾਲ ਕੋਈ ਐਡਾ ਫਰਕ ਨਹੀਂ ਪੈ ਜਾਣਾ, ਕਿਉਂਕਿ ਕੱਲ੍ਹ ਹੀ ਕਾਂਗਰਸ ਤੋਂ ਦੁਖੀ ਹੋ ਕੇ ਲੋਕਾਂ ਨੇ ਇੱਕ ਤੀਜਾ ਬਦਲ ਲੈ ਕੇ ਆਂਦਾ ਸੀ। ਦੁਖੀ ਹੋ ਕੇ ਲੋਕਾਂ ਨੇ ਵੋਟਾਂ ਦੇਣ ਪਈਆਂ ਆਮ ਪਾਰਟੀ ਨੂੰ, ਪਰ ਕੰਮ ਉੱਥੇ ਖੜਾ, ਕੰਮ ਨਹੀਂ ਬਦਲਿਆ। ਨਸ਼ੇ ਦੀ ਗੱਲ ਕੀਤੀ, ਨਸ਼ਾ ਉੱਦਾਂ ਹੀ ਵਿਕਦਾ। ਜਿਹੜੇ ਨਸ਼ੇ ਵੇਚਦੇ ਬੰਦੇ ਉਹ ਟੌਰ ਚਾਹ ਪੀਂਦੇ ਆਣਗੇ, ਦਫ਼ਤਰ ਜਾਣਗੇ, SHO ਬੈਠਾ ਹੁੰਦਾ, DSP ਬੈਠਾ ਹੁੰਦਾ, ਚਾਹ ਟੌਰ ਨਾ ਪੀਂਦੇ ਬਹਿ ਗਏ। ਇਹਦਾ ਬੇੜਾ ਬਹਿ ਗਿਆ ਸਰਕਾਰ ਦਾ, ਬੈਠਾ ਪੂਰਾ ਬਹਿ ਗਿਆ। ਲੋਕਾਂ ਨੇ ਵੋਟਾਂ ਇਹਨੂੰ ਨਹੀਂ ਪਾਉਣੀਆਂ ਐਤਕੀ। ਲੱਗਦਾ ਫਿਰ ਇਸ ਹਿਸਾਬ ਨਾਲ ਜੇ 5 ਸਾਲ ਸਰਕਾਰ ਚੱਲ ਜਾਂਦੀ ਹੈ ਤਾਂ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਫਿਰ ਆਉਣ ਵਾਲੇ 5 ਮੈਂ ਕਹਿੰਦਾ ਪੰਜਾਬ ਦਾ ਬੇੜਾ ਬਹਿਣਾ ਮਾੜਾ ਮੋਟਾ ਹੈਗਾ ਪੰਜਾਬ 'ਚ, ਬੇੜਾ ਬਿਠਾਤਾ ਨੇ ਭਗਵੰਤ ਮਾਨ ਨੇ। ਬਸ ਗੱਲਾਂ ਹੀ ਲਾਓ ਜੇ ਮਰਜੀ। ਸਰਜਾ ਪੰਜਾਬ ਦੇ ਸਿਰ ਚਾੜੇ ਜਾ ਰਿਹਾ। ਇੱਕ ਦਿਨ ਸਾਨੂੰ ਲੱਗਦਾ ਕਿ ਪੰਜਾਬ ਦਾ ਵੀ ਹਾਲ ਜਿਹੜਾ ਪਾਕਿਸਤਾਨ ਵਰਗਾ ਹੋ ਜਾਣਾ, ਜਿੱਦਾਂ ਦੇ ਹਾਲਾਤ ਰਾਉਂਡ ਦੇ ਵਿੱਚ ਆਪਾਂ ਸਾਰਿਆਂ ਤੋਂ ਥੋੜੀ ਗੱਲਬਾਤ ਦੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। 2 ਸਾਲ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਨੂੰ ਸਰਕਾਰ ਦੇ ਵਿੱਚ ਆਇਆ ਹੋਇਆ, ਪੰਜਾਬ 'ਚ ਸੱਤਾ 'ਚ ਆਇਆ ਹੋਇਆ। ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਨੇ ਇਹ ਜਿਹੜੇ ਲੋਕ ਨੇ, ਕਿਰਤੀ ਕਿਸਾਨ ਜਿਹੜੇ ਨੇ, ਮਜ਼ਦੂਰ ਨੇ, ਇਹਨਾਂ ਨੂੰ ਕੀ ਲੱਗਦਾ ਕਿ ਉਹਨਾਂ ਨੇ 2 ਸਾਲ 'ਚ ਇਹੋ ਜਿਹੇ ਕਿਹੜੇ ਕੰਮ ਕੀਤੇ ਨੇ ਜਿਹਦੇ ਕਰਕੇ ਉਹ ਦਾਅਵਾ ਕਰ ਰਹੇ ਨੇ ਕਿ ਅਸੀਂ ਐਤਕੀ 13-0 ਕਰ ਦੇਣਾ। ਜਿਹੜੇ ਭਗਵੰਤ ਮਾਨ ਸਾਹਿਬ ਨੇ ਉਹ ਕਹਿੰਦੇ ਨੇ ਕਿ ਮੈਨੂੰ ਬਸ 13 ਹੱਥ ਦੇ ਦਿਓ ਫਿਰ ਦੇਖਿਓ ਮੈਂ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਨੁਹਾਰ ਬਦਲਦਾ। ਪਰ ਬਹੁਤ ਸਾਰੇ ਲੋਕ ਤਾਂ ਟਿੱਪਣੀ ਇਹ ਵੀ ਕਰਦੇ ਨੇ ਕਿ ਤੁਹਾਨੂੰ ਪਹਿਲਾਂ 92 ਹੱਥ ਦਿੱਤੇ ਸੀ ਉਹ ਕਿੱਥੇ ਗਏ, ਉਹ ਕਿਉਂ ਨਹੀਂ ਬੋਲ ਰਹੇ। ਸੋ ਇੱਧਰ ਬਾਈ ਹੁਣਾਂ ਦੇ ਨਾਲ ਗੱਲ ਕਰਦੇ ਹਾਂ। ਬਾਈ, 2 ਸਾਲ ਹੋ ਗਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਇਆ ਹੋਇਆ, ਇਹਦਾ ਮੁਲਾਂਕਣ ਕਰਕੇ ਤੁਸੀਂ ਕੀ ਸਿੱਟਾ ਕੱਢਿਆ ਵੀ ਕਿੱਦਾਂ ਦੀ ਰਹੀ ਹੈ ਇਹ ਸਰਕਾਰ? ਜਾਂ ਜੇ ਇਹ ਕਹਿਣ ਵੀ ਸਾਡੇ MP ਨੂੰ ਜਿਤਾਓ, ਅਸੀਂ ਪਵਨ ਕੁਮਾਰ ਟੀਨੂ ਨੂੰ ਅਕਾਲੀ ਦਲ ਚੋਂ ਲਿਆ ਕੇ ਟਿਕਟ ਦਿੱਤੀ ਹੈ ਜਾਂ ਫਿਰ ਹੋਰ ਵੱਖ-ਵੱਖ ਜਗ੍ਹਾ ਤੇ ਜਿਹੜੇ ਵੀ ਖੜੇ ਕੀਤੇ ਨੇ, ਤਾਂ ਕੀ ਲੱਗਦਾ ਕੀ ਬਣੂਗਾ ਫਿਰ ਆਮ ਆਦਮੀ ਪਾਰਟੀ ਦੇ 2 ਸਾਲਾਂ ਜੀ? ਇਹ ਸਰਕਾਰ ਜਿਹੜੀ ਹੈ ਬਿਲਕੁਲ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ। ਇਹਦਾ ਕੋਈ ਭਗਵੰਤ ਮਾਨ ਜੀ ਤਾਂ ਜਿੱਦਾਂ ਨਾ ਪਹਿਲਾਂ ਸਟਿੱਕਾਂ ਕਰਦੇ ਹੁੰਦੇ ਸੀਗੇ, ਨਾਟਕ ਕਰਦੇ ਹੁੰਦੇ ਸੀ, ਉਹ ਹੁਣ ਵੀ ਸਿਆਸਤ ਵਿੱਚ ਵੀ ਨਾਟਕ ਕਰਦੇ ਆ। ਹੁਣ ਵੀ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਆ। 2-2 ਘੰਟੇ ਆਪ ਸਪੀਚ ਕਰਦੇ ਆ, ਕਿਸੇ ਨੂੰ ਮੌਕਾ ਨਹੀਂ ਦਿੰਦੇ। ਜਦ ਕਿ ਜਿਹੜਾ ਮੁੱਖ ਮੰਤਰੀ ਆ ਉਹਨੂੰ ਕਮ ਸੇ ਕਮ 10-15 ਮਿੰਟ ਸਪੀਚ ਕਰੋ, ਦੂਜਿਆਂ ਨੂੰ ਮੌਕਾ ਦਿਓ। ਇਹਨਾਂ ਦੇ ਪਹਿਲਾਂ 92 MLA ਬਣੇ, ਹੁਣ ਇਹ ਕਹਿ ਰਿਹਾ ਜੀ ਸਾਨੂੰ 13 MP ਬਣਾ ਦਿਓ ਤਾਂ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ। ਯਾਰ ਪਹਿਲਾਂ ਤਾਂ ਤੁਹਾਡੇ ਕੋਲ ਕੁਝ ਹੋਇਆ ਨਹੀਂ। ਇਹਨਾਂ ਨੇ ਬਦਲਾਅ ਸਿਰਫ ਇੱਕੋ ਕੀਤਾ ਕਿ ਜਿਹੜਾ ਮੰਤਰੀ ਇਹਨਾਂ ਨੇ 2-2 ਵਿਆਹ ਕਰਾ ਲਏ। ਹਾਂਜੀ, ਤੇ ਮੁੱਖ ਮੰਤਰੀ ਸਾਹਿਬ ਨੇ 50 ਸਾਲ ਦੀ ਉਮਰ ਦੇ ਵਿੱਚ ਉਹ ਬੀਬੀ ਵਿਚਾਰੀ ਮੇਰੇ ਕੋਲ 32 ਸਾਲ ਦੀ ਆ, ਉਹਨਾਂ ਨਾਲ ਵਿਆਹ ਕਰਾ ਲਿਆ। ਜਦ ਕਿ ਇਹਨਾਂ ਦੇ ਬੱਚੇ ਜਵਾਨ ਆ, ਇਹਨਾਂ ਦੇ ਬੱਚੇ ਆਪ ਵਿਆਹੁਣ ਵਾਲੇ ਆ। ਇਹਨਾਂ ਨੇ ਤਾਂ ਆਪਣਾ ਬਦਲਾਅ ਕੀਤਾ, ਹੋਰ ਕਿਸੇ ਦਾ ਬਦਲਾਅ ਨਹੀਂ ਕੀਤਾ। ਜਦ ਕਿ ਲੋਕਾਂ ਨੇ ਇਹਨਾਂ ਨੂੰ ਵੋਟ ਇਸ ਕਰਕੇ ਪਾਈ ਸੀ ਕਿ ਲੋਕ ਦੂਜੀਆਂ ਪਾਰਟੀਆਂ ਤੋਂ ਖਫਾ ਹੋ ਚੁੱਕੇ ਸੀ। ਉਹਨਾਂ ਨੇ ਕਿਹਾ ਚਲੋ ਯਾਰ ਬਦਲਾਅ ਕਰਕੇ ਦੇਖ ਲਓ, ਤੀਜਾ ਬਦਲਾਅ ਲੈ ਆਓ। ਇਹਨਾਂ ਨੇ ਤੀਜਾ ਬਦਲਾਅ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਤੀਜਾ ਬਦਲਾਅ ਕਰ ਦਿੱਤਾ। ਹੁਣ ਲੋਕੀ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਇਹ ਕਿਸੇ ਪਿੰਡ ਵਿੱਚ ਵੀ ਜਾਂਦੇ ਆ, ਇਹਨਾਂ ਨੂੰ ਸਵਾਲ ਪੁੱਛੇ ਜਾਂਦੇ ਆ ਕਿ ਤੁਸੀਂ ਯਾਰ ਤੁਹਾਡਾ 1000 ਰੁਪਈਆ ਰਸੋਈ ਵਾਲਾ ਕਿੱਥੇ ਆ? ਬਾਕੀ ਤੁਹਾਡੇ ਜਿਹੜੇ ਤੁਸੀਂ ਵਾਅਦੇ ਕੀਤੇ ਆ, ਜਿੱਦਾਂ ਨਸ਼ਾ ਬੰਦ ਕਰ ਦਿਆਂਗੇ 1 ਹਫ਼ਤੇ ਦੇ ਵਿੱਚ। ਇੱਕ ਬੀਬਾ ਅਨਮੋਲ ਗਗਨ ਮਾਨ, ਉਹ ਕਹਿੰਦੀ ਜੀ ਮੈਂ 5 ਮਿੰਟ ਦੇ ਵਿੱਚ ਤੁਹਾਨੂੰ MSP ਦੇ ਦੇਣੀ ਆ। ਲੋਕ ਇਹਨਾਂ ਨੂੰ ਸਵਾਲ ਕਰਦੇ ਆ ਤੇ ਇਹਨਾਂ ਕੋਲ ਸਵਾਲਾਂ ਦੇ ਜਵਾਬ ਹੈ ਨਹੀਂ। ਇਸ ਕਰਕੇ ਇਹ ਤਾਂ ਪਿੰਡਾਂ ਵਿੱਚ ਜਾਣ ਨਾ, ਕਿਉਂਕਿ ਇਹਨਾਂ ਦਾ ਬਹੁਤ ਬੁਰਾ ਹਾਲ ਆ। ਅਸੀਂ ਦੇਖਦੇ ਹਾਂ ਰੋਜ਼ ਸੋਸ਼ਲ ਮੀਡੀਆ ਤੇ ਤੁਹਾਡੇ ਮਾਧਿਅਮ ਰਾਹੀਂ ਕਿ ਜਿੱਥੇ ਵੀ ਇਹ ਵੋਟਾਂ ਮੰਗਣ ਜਾਂਦੇ ਇਹਨਾਂ ਦਾ ਬਹੁਤ ਬੁਰਾ ਹਾਲ ਆ। ਲੋਕੀ ਇਹਨਾਂ ਕੋਲ ਜਵਾਬ ਮੰਗਦੇ ਆ, ਇਹਨਾਂ ਕੋਲ ਜਵਾਬ ਹੈ ਨਹੀਂ ਗਾ, ਕਿਉਂਕਿ ਜਿਹੜੀ ਇਹ ਸਰਕਾਰ ਆ ਬਿਲਕੁਲ ਫੇਲ ਹੋ ਚੁੱਕੀ ਆ। ਆਉਣ ਵਾਲੇ ਸਮੇਂ ਵਿੱਚ ਇਹ ਵੋਟਾਂ ਦੀ ਆਸ ਨਾ ਰੱਖਣ। ਜੀ ਬਹੁਤ ਧੰਨਵਾਦ ਭਾਈ ਸਾਹਿਬ। ਤੁਸੀਂ ਕੀ ਕਹਿਣਾ ਚਾਹੋਗੇ? 2 ਸਾਲ ਦਾ ਸਮਾਂ ਹੋ ਗਿਆ, ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੋਗੇ? 2 ਸਾਲ ਦੇ ਕਾਰਗੁਜ਼ਾਰੀ ਨਾਲ ਸੰਤੁਸ਼ਟ ਹੋ? ਜੇ 13-0 ਕਰਨ ਦੀ ਇਹ ਗੱਲ ਕਰਦੇ ਨੇ, 13-0 ਹੋ ਜੂਗੀ ਐਤਕੀ ਲੱਗਦਾ? ਦੇਖੋ ਜੀ, ਜੇ 92 ਸੀਟਾਂ ਲੈ ਕੇ ਵੀ ਪੰਜਾਬ ਦੇ ਲੋਕਾਂ ਲਈ ਉਹ ਗੱਲ ਨਹੀਂ ਕਰ ਸਕਿਆ ਭਗਵੰਤ ਮਾਨ ਦੀ ਸਰਕਾਰ, ਤੇ ਹੁਣ 13 ਸੀਟਾਂ ਨਾਲ ਕੋਈ ਐਡਾ ਫਰਕ ਨਹੀਂ ਪੈ ਜਾਣਾ, ਕਿਉਂਕਿ ਕੱਲ੍ਹ ਹੀ ਕਾਂਗਰਸ ਤੋਂ ਦੁਖੀ ਹੋ ਕੇ ਲੋਕਾਂ ਨੇ ਇੱਕ ਤੀਜਾ ਬਦਲ ਲੈ ਕੇ ਆਂਦਾ ਸੀ। ਪਰ ਉਸ ਤੀਜੇ ਬਦਲ ਨੇ ਜਿਹੜਾ ਲੋਕਾਂ ਦਾ ਪੱਠਾ ਬਿਠਾ ਦਿੱਤਾ। ਅੱਜ ਨੌਜਵਾਨ ਜਿਹੜਾ ਬੇਰੁਜ਼ਗਾਰ ਹੋਇਆ ਫਿਰਦਾ, ਅੱਜ ਮਜ਼ਦੂਰ ਜਿਹੜਾ ਆ ਉਹਦੀ ਮਹਿੰਗਾਈ ਦੇ ਲੱਕ ਤੋੜ ਕੇ ਰੱਖ ਦਿੱਤਾ। ਅੱਜ ਮਨਰੇਗਾ ਦੇ ਜਿਹੜੇ ਵਿੱਚ ਆ ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ। ਮਨਰੇਗਾ ਮਜ਼ਦੂਰਾਂ ਨੂੰ ਵਿਚਾਰੇ ਪਿੰਡਾਂ ਦੇ ਵਿੱਚ ਵਿਹਲੇ ਬੈਠੇ ਆ ਲੋਕ। ਅੱਜ ਜਿਹੜਾ ਕਿਸਾਨ ਆ ਉਹ ਜਿਹੜਾ ਆਪਣੇ ਹੱਕਾਂ ਲਈ ਬਾਰਡਰਾਂ ਤੇ ਡਾਂਗਾ ਖਾ ਰਿਹਾ, ਔਰ ਬਲਵੇ ਦੇ ਬਲਵੇ ਜਿਹੜੇ MLA ਆ ਇਹਨਾਂ ਦੇ ਉਹ ਮੂੰਹ 'ਤੇ ਹੱਥ ਰੱਖ ਕੇ ਬੈਠੇ ਆ, ਉਹ ਕੋਈ ਬੋਲਣ ਲਈ ਤਿਆਰ ਨਹੀਂ ਹੈ। ਇਸ ਕਰਕੇ ਜੇ ਇਹਨਾਂ ਨੇ ਬਲਵੇ ਵਾਲੇ ਕੁਛ ਨਹੀਂ ਕੀਤਾ ਤੇ ਹੁਣ 13 ਨੂੰ ਵੀ ਕੁਛ ਨਹੀਂ ਕਰਨਾ। ਇਸ ਕਰਕੇ ਸਾਨੂੰ ਲੱਗਦਾ ਆ
ਕਿ ਜਿਹੜੇ ਇਹ ਸਰਕਾਰ ਵੀ ਜਿਹੜੀ ਆ ਉਹ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਪੰਜਾਬ ਦੇ ਵਿੱਚ ਲਾਗੂ ਕਰ ਰਹੀ ਆ। ਪਿਛਲੇ ਜਿਹੜੀ ਜਿਹੜਾ 26 ਮੰਡੀਆਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤੀਆਂ ਸੀ, ਜਿੱਥੇ ਕਿਸਾਨਾਂ ਨੇ ਜਦੋਂ ਵਿਰੋਧ ਕੀਤਾ ਤਾਂ ਇਸ ਸਰਕਾਰ ਨੂੰ ਦੁਬਾਰਾ ਜਿਹੜਾ ਨੋਟੀਫਿਕੇਸ਼ਨ ਵਾਪਸ ਲੈਣਾ ਪੈ ਗਿਆ ਸੀ। ਉਹ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਦੁਬਾਰਾ ਨੋਟੀਫਿਕੇਸ਼ਨ ਜਿਹੜਾ ਉਹ ਕੀਤਾ ਕਿ ਉਹ 26 ਮੰਡੀਆਂ ਦੁਬਾਰਾ ਜਿਹੜੀਆਂ ਮਾਰਕੀਟ ਕਮੇਟੀਆਂ ਨੂੰ ਦੇ ਦਿੱਤੀਆਂ, ਲੇਕਿਨ ਉਹ ਵੀ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੇ ਸੀ। ਇਹ ਕੇਂਦਰ ਦੇ ਲੀਹਾਂ ਤੇ ਚੱਲ ਰਹੀ ਹੈ ਪੰਜਾਬ। ਕੁੱਲ ਮਿਲਾ ਕੇ ਤੁਸੀਂ ਅਸੰਤੁਸ਼ਟ ਹੋ ਆਮ ਆਦਮੀ ਪਾਰਟੀ ਬਿਲਕੁਲ ਜੀ, ਬਿਲਕੁਲ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਸਾਹਿਬ ਇਸ ਆਮ ਆਦਮੀ ਪਾਰਟੀ ਦੀ 2 ਸਾਲਾਂ ਦੀ ਕਾਰਗੁਜ਼ਾਰੀ ਦੇ ਬਾਰੇ? ਮੈਂ ਬਹੁਤੀ ਗੱਲ ਲੰਬੀ ਨਹੀਂ ਕਰਨੀ ਚਾਹੁੰਦਾ। ਜਿਹੜੀਆਂ ਸਰਕਾਰਾਂ ਪਹਿਲੋਂ ਆਈਆਂ ਲੋਕੀ ਦੁਖੀ ਬਹੁਤ ਹੋ ਗਏ ਸੀਗੇ, ਠੀਕ ਆ। ਦੁਖੀ ਹੋ ਕੇ ਲੋਕਾਂ ਨੇ ਵੋਟਾਂ ਦੇਣ ਪਈਆਂ ਆਮ ਪਾਰਟੀ ਨੂੰ, ਪਰ ਕੰਮ ਉੱਥੇ ਖੜਾ, ਕੰਮ ਨਹੀਂ ਬਦਲਿਆ। ਨਸ਼ੇ ਦੀ ਗੱਲ ਕੀਤੀ, ਨਸ਼ਾ ਉੱਦਾਂ ਹੀ ਵਿਕਦਾ। ਪ੍ਰਸ਼ਾਸਨ ਤੇ ਕੋਈ ਕੰਟਰੋਲ ਨਹੀਂਗਾ। ਪੁਲਿਸ ਨਸ਼ਾ ਭਗਾਉਂਦੀ ਆ, ਆਪ ਪੁਲਿਸ ਨਸ਼ਾ ਭਗਾਉਂਦੀ ਆ। ਜਿਹੜੇ ਨਸ਼ੇ ਵੇਚਦੇ ਬੰਦੇ ਉਹ ਟੌਰ ਚਾਹ ਪੀਂਦੇ ਜਾਣਗੇ, ਦਫ਼ਤਰ ਜਾਣਗੇ, SHO ਬੈਠਾ ਦਾ, DSP ਬੈਠਾ ਦਾ, ਚਾਹ ਟੌਰ ਨਾ ਪੀਂਦੇ ਬਹਿ ਕੇ। ਨਸ਼ਾ ਹਟ ਜੂਗਾ? ਕਦੀ ਨਹੀਂ ਹਟੂਗਾ। ਲੋਕਾਂ ਦੇ ਬੱਚੇ ਮਰ ਰਹੇ ਆ, ਉਹੀ ਹਾਲਾਤ ਪੈਦਾ ਹੋ ਰਿਹਾ। ਕੋਈ ਨੌਕਰੀ ਨਹੀਂ ਕਿਸੇ ਨੂੰ ਮਿਲ ਰਹੀ। ਇਹਦਾ ਮਤਲਬ ਸੀ ਸਰਕਾਰ ਬਣ ਗਈ ਆ ਤੇ ਲਾਵੇ ਇੰਡਸਟਰੀ ਪੰਜਾਬ ਦੇ ਵਿੱਚ ਲੋਕ ਰੁਜ਼ਗਾਰ ਪ੍ਰਾਪਤ ਕਰਨ, ਲੋਕੀ ਰੋਟੀ ਖਾਣ ਰੱਜ ਕੇ। ਆ ਕਣਕ ਦੀ 5 ਕਣਕ ਲਾ 5 ਕਿਲੋ, ਕੀ ਕੰਮ ਹੈ? ਕੋਈ ਕੰਮ ਹੈਗਾ? ਅਸੀਂ ਆਟਾ ਦੇਾਂਗੇ ਕਹਿੰਦੇ ਪੀ ਕੇ ਆਟਾ। ਅਸੀਂ ਆਟਾ ਵੀ ਮੰਗਦੇ, ਅਸੀਂ ਕਣਕ ਨਹੀਂ ਮੰਗਦੇ, ਅਸੀਂ ਰੁਜ਼ਗਾਰ ਮੰਗਦੇ ਆ। ਸਾਨੂੰ ਮਿਲੇ ਰੁਜ਼ਗਾਰ, ਅਸੀਂ ਆਪਣਾ ਕੰਮ ਕਰੀਏ, ਰੋਟੀ ਘੱਟ ਕੇ ਪਰ ਖਾਈਏ, ਆਪ ਕਮਾ ਖਾਈਏ। ਮਤਲਬ ਕਿ ਤੁਸੀਂ ਸੰਤੁਸ਼ਟ ਨਹੀਂ ਹੋ? ਨਾ ਜੀ, ਨਾ ਜੀ, ਨਾ ਜੀ। ਇਹਦਾ ਬੇੜਾ ਬਹਿ ਗਿਆ ਸਰਕਾਰ ਦਾ, ਬੈਠਾ ਪੂਰਾ ਬਹਿ ਗਿਆ। ਹੁਣ ਲੋਕਾਂ ਨੇ ਵੋਟਾਂ ਇਹਨੂੰ ਨਹੀਂ ਪਾਉਣੀ ਜਾਂਦੀ। ਲੱਗਦਾ ਫਿਰ ਇਸ ਹਿਸਾਬ ਨਾਲ ਜੇ 5 ਸਾਲ ਸਰਕਾਰ ਚੱਲ ਜਾਂਦੀ ਹੈ ਤਾਂ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਫਿਰ ਆਉਣ ਵਾਲੇ 5 ਮੈਂ ਕਹਿੰਦਾ ਪੰਜਾਬ ਦਾ ਬੇੜਾ ਬਹਿਣਾ ਮਾੜਾ ਮੋਟਾ ਹੈਗਾ। ਪੰਜਾਬ 'ਚ ਬੇੜਾ ਬਿਠਾਤਾ ਨੇ ਭਗਵੰਤ ਮਾਨ ਨੇ। ਬਸ ਗੱਲਾਂ ਹੀ ਲਾਓ ਜੋ ਮਰਜੀ। ਜਾ ਰਿਹਾ ਦਿਨ ਬ ਦਿਨ ਕਰਜ਼ਾ ਪੰਜਾਬ ਦੇ ਸਿਰ ਚਾੜੇ ਜਾ ਰਿਹਾ। ਇੱਕ ਦਿਨ ਸਾਨੂੰ ਲੱਗਦਾ ਕਿ ਪੰਜਾਬ ਦਾ ਵੀ ਹਾਲ ਜਿਹੜਾ ਪਾਕਿਸਤਾਨ ਵਰਗਾ ਹੋ ਜਾਣਾ, ਜਿੱਦਾਂ ਦੇ ਹਾਲਾਤ ਜਿਸ ਪਾਸੇ ਨੂੰ ਸਰਕਾਰਾਂ ਲੈ ਕੇ ਜਾ ਰਹੀਆਂ। ਬਹੁਤ ਬਹੁਤ ਧੰਨਵਾਦ। ਤੁਸੀਂ ਕੀ ਕਹਿਣਾ ਚਾਹੁੰਦੇ ਹੋ 2 ਸਾਲ ਦੀ? ਕਹਿਣਾ ਚਾਹੁੰਦਾ ਕਿ ਸਰਕਾਰ ਜਿਹੜੀ ਆ, ਸਰਕਾਰ ਨੇ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਉਹਨੇ ਪੂਰੀ ਤਰ੍ਹਾਂ ਫੇਲ ਹੋਈ ਆ। ਲੋਕਾਂ ਨੂੰ ਰੁਜ਼ਗਾਰ ਦੇਣ 'ਚ, ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਿੱਚ, ਲੋਕਾਂ ਨੂੰ ਸਿਹਤ ਸਹੂਲਤ ਦੇਣ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਸਰਕਾਰ ਫੇਲ ਹੋਈ ਆ। ਕਿਉਂਕਿ ਗਰੰਟੀ ਤਾਂ ਇੱਕ ਵੀ ਨਹੀਂ ਪੂਰੀ ਹੋਈ। ਜਿੱਥੇ ਸਰਕਾਰ ਲੋਕਾਂ ਨੂੰ ਸਾਰੇ ਰੁਜ਼ਗਾਰ ਦੀ, ਸਿਹਤ ਸਹੂਲਤ ਦੀ ਗੱਲ ਕੀਤੀ ਸੀ, ਉਹ ਤੋਂ ਸਾਰੀਆਂ ਫੇਲ ਹੋਈਆਂ। ਜਿਹੜਾ ਕਹਿੰਦਾ ਸੀਗਾ ਕਿ ਹੁਣ ਜਿਹੜਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ 13 ਜਿਤਾ ਕੇ ਦੇ ਦਿਓ, ਫਿਰ ਦੇਖੋ ਕੀ ਹੁੰਦਾ। 13 ਹੱਥ ਕਹਿੰਦੇ ਮੈਨੂੰ ਦੇ ਦਿਓ, ਇਹਨਾਂ ਨੂੰ ਮੈਂ ਪਾਸਵਰਡ ਦੇ ਦੂੰਗਾ, ਵੀ ਉੱਥੋਂ ਪੈਸੇ ਲੈਣੇ ਕਿੱਦਾਂ? ਲੋਕਾਂ ਨੇ ਤਾਂ ਇਹਨਾਂ ਨੂੰ 92 ਦਿੱਤੇ ਸੀਗੇ। ਉਹ ਤਾਂ ਉਹੀ ਤਾਂ ਪੁੱਛਣ ਜਾਂਦੇ ਆ ਲੋਕ ਇਹਨਾਂ ਨੂੰ ਪਿੰਡਾਂ ਦੇ ਵਿੱਚ। ਪਿੰਡਾਂ 'ਚ ਕਿਉਂ ਇਹਨਾਂ ਨੂੰ ਲੋਕੀ ਇਹਨਾਂ ਨੂੰ ਘੇਰਦੇ ਆ ਵੀ ਸਾਡੇ ਸਵਾਲਾਂ ਦੇ ਜਵਾਬ ਦਿਓ। ਪਰ ਇਹ ਕਿਉਂ ਕੋਈ ਹੁਣ ਲੋਕਾਂ ਦੇ ਸਵਾਲਾਂ ਦਾ ਜਵਾਬ ਹੈ ਨਹੀਂਗਾ। ਇਸ ਕਰਕੇ ਜਿਹੜਾ ਆ ਲੋਕ ਸੜਕਾਂ ਦੇ ਉੱਤੇ ਆਪਣੇ ਜਿਹੜੇ ਸਵਾਲਾਂ ਦੇ ਜਵਾਬ ਲੱਭਦੇ ਫਿਰਦੇ ਆ। ਜਿੱਥੇ ਵੀ ਜਾਣਗੇ ਇਹਨਾਂ ਦਾ ਉਹੀ ਜਿਹੜਾ ਆ। ਮਤਲਬ ਕਿ ਤੁਸੀਂ ਅਸੰਤੁਸ਼ਟ ਹੋ ਆਮ ਆਦਮੀ ਪਾਰਟੀ ਦੇ? ਨਹੀਂ ਜੀ, ਨਹੀਂ, ਅਸੀਂ ਨਹੀਂ ਹੋ? ਨਹੀਂ ਜੀ, ਅਸੀਂ ਨਹੀਂ। ਜੀ ਬਹੁਤ ਬਹੁਤ ਧੰਨਵਾਦ। ਸੋ ਇਹ ਸਾਰੇ ਮਹਿਤਪੁਰ ਇਲਾਕੇ ਦੇ ਕਿਸਾਨ ਨੇ, ਮਜ਼ਦੂਰ ਨੇ, ਜਥੇਬੰਦੀਆਂ ਤੋਂ ਸੰਬੰਧ ਰੱਖਦੇ ਨੇ। ਇਹਨਾਂ ਨੇ ਚਾਨਣਾ ਪਾਇਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸਿਰਫ ਸਵਾਲ ਪੁੱਛਣ ਦਾ ਜਿਹੜਾ ਪ੍ਰਬੰਧ ਕੀਤਾ ਸੀ ਕਿ ਕਿਸੇ ਤਰੀਕੇ ਆਮ ਆਦਮੀ ਪਾਰਟੀ ਜਾਂ ਫਿਰ ਭਾਜਪਾ ਵਾਲੇ ਜਿਹੜੇ ਵੀ ਆਉਂਦੇ ਨੇ ਉਹਨਾਂ ਨੂੰ ਸਵਾਲ ਕੀਤੇ ਜਾਣ। ਸੱਭਿਅਕ ਭਾਸ਼ਾ 'ਚ ਸਵਾਲ ਹੋਣੇ ਹੁੰਦੇ ਨੇ। ਇਸੇ ਤਰੀਕੇ ਨਾਲ ਇਹਨਾਂ ਨੇ ਭਾਜਪਾ ਤੋਂ ਖੜੇ ਕੀਤੇ ਗਏ ਸੁਸ਼ੀਲ ਰਿੰਕੂ ਹੁਣਾਂ ਨੂੰ ਸਵਾਲ ਕਰਨੇ ਸੀ, ਪਰ ਉਹਨਾਂ ਨੇ ਸਵਾਲਾਂ ਦਾ ਜਵਾਬ ਨਾ ਦਿੰਦੇ ਹੋਏ ਇੱਕ ਨਵੀਂ ਕਹਾਣੀ ਛੇੜ ਦਿੱਤੀ। ਕਿਸਾਨਾਂ ਨੂੰ ਗੁੰਡੇ ਕਹਿ ਦਿੱਤਾ, ਕਿਸਾਨਾਂ ਨੂੰ ਦਲਿਤਾਂ ਦੇ, ਮਜ਼ਦੂਰਾਂ ਦੇ ਖਿਲਾਫ ਖੜੇ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਤਰਸਯੋਗ ਹਾਲਤ ਨਜ਼ਰ ਆਉਂਦੀ ਹੈ ਤੇ ਬਹੁਤ ਇਸ ਚੀਜ਼ ਨੂੰ ਲੈ ਕੇ ਅਜੀਬ ਜਿਹੀ ਕਿਸਮ ਦੀ ਜਦੋਂ ਸਥਿਤੀ ਬਣ ਜਾਂਦੀ ਹੈ, ਸੋਚਣ ਲਈ ਹੈਰਾਨ ਵੀ ਹੋ ਜਾਂਦੇ ਨੇ ਜਦੋਂ ਬੁੱਧੀਜੀਵੀ ਗੱਲ ਕਰਦੇ ਨੇ ਕਿ ਕਿਹਨਾਂ ਗੱਲਾਂ ਤੇ ਲੋਕਾਂ ਨੂੰ ਗੱਲ ਕਰਨੀ ਚਾਹੀਦੀ ਹੈ ਤੇ ਇਹ ਲੋਕ ਇਹੋ ਜਿਹੇ ਬਿਆਨ ਦੇ ਕੇ ਕਿਹੋ ਜਿਹੀ ਚਰਚਾ ਛੇੜ ਦਿੰਦੇ ਨੇ। ਸੋ ਸਾਰੇ ਬਾਬਤ ਤੁਸੀਂ ਇਹਨਾਂ ਲੋਕਾਂ ਦੇ, ਇਹਨਾਂ ਮਜ਼ਦੂਰਾਂ ਦੇ ਤੇ ਕਿਸਾਨਾਂ ਦੇ ਵਿਚਾਰ ਸੁਣੇ ਨੇ। ਇਹਨਾਂ ਨੇ ਜੋ ਕੁਝ ਵੀ ਦੱਸਿਆ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਗੱਲਬਾਤ, ਤੁਸੀਂ ਆਪਣੇ ਵਿਚਾਰ ਰਾਹੀਂ ਟਿੱਪਣੀਆਂ ਸੱਭਿਅਕ ਭਾਸ਼ਾ ਦੇ ਵਿੱਚ ਸਾਡੇ ਨਾਲ ਦਰਜ ਕਰਵਾ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV